ट्रंप ही जिहड़ा फ्रेंड कर रहा तो वह भी फ्रेंड हो रहा तो जफ्फी मोदी की इस किस्म की सी कि भी जिवें इनू कोई मिलिया ही नहीं पहले जिंदगी जफ्फी पाउण नूं ट्रंप दे नाल। हुण तां बाइडन ने ऐ करके कहा भी दूर कि भी आ अपनी बदबू अपने कोल रख। बाइडन ने यह कह के दौड़ाता भी तुहाडा मीडिया बहुत वधिया उत्थे जाके तू गल करी इत्थे जिहड़ा ये ऑफ द पॉइंट हो जाता है। मतलब ये है कि भी तेनू तू डिफेंड नहीं कर सकेगा अपने आप नूं। हुण जे क्वाड वाले कोई चीन का मैंशन ही नहीं किया गया है कि भी कोई उस नाल इंडिया नाल रिलेटेड जिहड़ी है और उन्होंने कहा जी भी मैंशन तो होए जे क्या होए उन्होंने कि होया वो तो चीन का ना ही नहीं लिया है उन्हें कि ये टर्म ਜਿਹੜੀ ਆ ਇੱਕ ਤਾਂ ਇਹ ਕੱਢੀ ਨਹੀਂ ਤਾਂ ਇਹ ਹੁੰਦਾ ਸੀ ਜੀ ਇੰਡੋ ਅਮਰੀਕਨ ਇੰਡੋ ਕੈਨੇਡੀਅਨ ਪਹਿਲਾਂ ਤਾਂ ਇਹ ਤੋੜਿਆ 84 ਤੋਂ ਬਾਅਦ ਸਿੱਖ ਅਮਰੀਕਨ ਸਿੱਖ ਕੈਨੇਡੀਅਨ ਔਰ ਇਹ ਟਰਮ ਕਾਮਨ ਹੋ ਗਈ ਉਹ ਇੰਡੋ ਵਿੱਚੋਂ ਲੱਥ ਗਿਆ ਸਿੱਖਾਂ ਦੇ ਜਾਨ ਛੁੱਟੀ ਇਹਨਾਂ ਤੋਂ। ਫਿਰ ਸਿੱਖ ਡਾਇਸਪੋਰਾ ਕਿ ਵੀ ਜੇ ਤੁਸੀਂ ਮਸਲ ਦਾ ਹੁਣ ਇਹਨਾਂ ਨੂੰ ਲੱਗਾ ਕਿ ਜਦੋਂ ਅਸੀਂ ਡਾਇਸਪੋਰਾ ਕਹਿੰਦੇ ਆ ਤਾਂ ਸਿੱਖ ਕੰਨਾਂ 'ਚ ਵੱਜਦੇ ਨੇ। ਹੁਣ ਇੱਕ ਟਰਮ ਮੈਂ ਦੇਖ ਰਿਹਾ ਸੀ ਇਹਨਾਂ ਨੇ ਕੱਢੀ ਹੈ ਇੰਡੀਆ ਸਪੋਰਾ। ਦ ਇੰਟਰੈਕਸ਼ਨ ਵਿਦ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਵੈਂਟ ਵੈਰੀ ਵੈਲ ਜੇ ਹੁਣ ਇਹਨੂੰ ਵੈਰੀ ਵੈਲ ਕਹਿੰਦੇ ਨੇ ਤਾਂ ਮੇਰੇ ਖਿਆਲ ਇੱਕ ਅੱਧੀ ਚਪੇੜ ਵੀ ਜੇ ਮਾਰ ਦਿੰਦੇ ਤਾਂ ਫਿਰ ਵੈਰੀ ਵੈਲ ਕਹਿਣਾ। का खालसा वाहिगुरू जी की फतेह। अस्सलाम वालेकुम आदाब वर्जमा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਆਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब अज 1 अक्तूबर 2021 17 असो नानकशाही संमत 553 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਅਸੀਂ ਵਿਊਅਰਸ ਆ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਸਿਨ ਕੇਬਲ ਬੈਲਫਾਸਟ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਵਾਹਿਗੁਰੂ ਅੱਗੇ ਅੱਲਾ ਅੱਗੇ ਦੁਆ ਅਰਦਾਸ ਬੇਨਤੀ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅੱਜ ਆਪਾਂ ਤੁਹਾਨੂੰ ਦੱਸ ਦਈਏ ਕਿ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬੇਕਰਸਫੀਲਡ ਕੈਲੀਫੋਰਨੀਆ ਸਥਿਤ ਮੈਰੀਗੋਲਡ ਰਜਿਸਟ੍ਰੇਸ਼ਨ ਸਰਵਿਸ ਵੱਲੋਂ। ਸੋ ਟਰੱਕਿੰਗ ਦਾ ਪੇਪਰ ਵਰਕ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਲਈ ਡਰੱਗ ਟੈਸਟ ਅਤੇ ਇਮੀਗ੍ਰੇਸ਼ਨ ਦੇ ਪੇਪਰ ਵਰਕ ਲਈ ਤੁਸੀਂ ਮੈਰੀਗੋਲਡ ਰਜਿਸਟ੍ਰੇਸ਼ਨ ਸਰਵਿਸ ਤੱਕ ਜਿਹੜੀ ਪਹੁੰਚ ਕਰ ਸਕਦੇ ਹੋ। ਸੋ ਇੰਗਲਿਸ਼ ਨਾ ਬੋਲਣ ਵਾਲੇ ਵੀਰਾਂ ਭੈਣਾਂ ਲਈ ਪੰਜਾਬੀ ਅਤੇ ਹਿੰਦੀ ਲਈ ਟਰਾਂਸਲੇਸ਼ਨ ਸਰਵਿਸ ਵੀ ਜਿਹੜੀ ਹੈ ਮੌਜੂਦ ਹੈ। ਸੋ ਰਜਿਸਟ੍ਰੇਸ਼ਨ ਟਾਈਟਲ ਅਤੇ ਹੋਰ ਪੇਪਰ ਵਰਕ ਲਈ ਲੰਬੇ ਸਮੇਂ ਤੋਂ ਭਰੋਸੇਮੰਦ ਸੇਵਾਵਾਂ ਦੇ ਰਹੇ ਨੇ ਮੈਰੀਗੋਲਡ ਰਜਿਸਟ੍ਰੇਸ਼ਨ ਸਰਵਿਸ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਲਾਡੀ ਹਰਮਨ ਅਤੇ ਮੈਰੀਗੋਲਡ ਰਜਿਸਟ੍ਰੇਸ਼ਨ ਸਰਵਿਸ ਦੀ ਜਿਹੜਾ ਆਪਾਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਯੂਕੇ ਦੇ ਹਵਾਲੇ ਨਾਲ ਕਿ ਮੋਦੀ ਦੀ ਅਮਰੀਕਾ ਦੌਰੇ ਦੀ ਜਿਹੜੀ ਮੁਕੰਮਲ ਨਾਕਾਮਯਾਬੀ ਤੋਂ ਬਾਅਦ ਹੁਣ ਯੂਕੇ ਨੇ ਵੀ ਭਾਰਤ ਨੂੰ ਇੱਕ ਜ਼ੋਰਦਾਰ ਜਿਹੜਾ ਹੈ ਝਟਕਾ ਦਿੱਤਾ ਹੈ। ਸੋ ਯੂਕੇ ਨੇ ਭਾਰਤ ਵੱਲੋਂ ਬਣਾਈ ਕੋਵਿਡ ਸ਼ੀਲਡ ਵੈਕਸੀਨ ਨੂੰ ਮਾਨਤਾ ਦੇਣ ਤੋਂ ਜਿਹੜੀ ਨਾ ਕਰ ਦਿੱਤੀ ਹੈ। ਸੋ ਭਾਰਤ ਤੋਂ ਯੂਕੇ ਆਉਣ ਵਾਲਿਆਂ ਲਈ ਜਿਹੜਾ 10 ਦਿਨ ਦੀ ਕੁਆਰੰਟਾਈਨ ਜਿਹੜੀ ਹੈ ਜ਼ਰੂਰੀ ਬਣਾ ਦਿੱਤੀ ਗਈ ਸੀ। ਹੁਣ ਭਾਰਤ ਨੇ ਵੀ ਮੋੜਵਾਂ ਵਾਰ ਕਰਦਿਆਂ ਯੂਕੇ ਤੋਂ ਭਾਰਤ ਆਉਣ ਵਾਲਿਆਂ ਲਈ 10 ਦਿਨ ਦੀ ਜਿਹੜੀ ਕੁਆਰੰਟਾਈਨ ਲਾਜ਼ਮੀ ਕਰ ਦਿੱਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो सब तो पहला तो असी अपने सारे व्यूअर्स का बहुत शुक्रिया अदा करते हैं कि एवरी डे
ਐਵਰੀ ਨਿਊ ਡੇ ਜੀ ਨਵੇਂ ਸਾਡੇ ਵੀਰ ਭੈਣਾਂ ਨਾਲ ਜੁੜਦੇ ਨੇ ਔਰ ਸਾਨੂੰ ਬਹੁਤ ਪੋਜ਼ਿਟਿਵ ਇਨਪੁਟ ਸਾਡੇ ਪ੍ਰੋਗਰਾਮ ਦੇ ਹਵਾਲੇ ਨਾਲ ਮਿਲ ਰਹੀ ਹੈ। ਫਿਰ ਵੀ ਅਸੀਂ ਸਮਝਦੇ ਹਾਂ ਕਿ ਹਰ ਚੀਜ਼ ਦੇ ਵਿੱਚ ਇੰਪਰੂਵਮੈਂਟ ਦੇ ਚਾਂਸਸ ਹੁੰਦੇ ਨੇ। ਬਿਲਕੁਲ ਅਸੀਂ ਤੁਹਾਡੇ ਕਮੈਂਟਸ, ਤੁਹਾਡੀਆਂ ਲਿਖਤਾਂ ਨੂੰ ਆਪਣੇ ਅੱਗੋਂ ਪ੍ਰੋਗਰਾਮਸ ਨੂੰ ਇੰਪਰੂਵ ਕਰਨ ਦੇ ਲਈ ਜਿਹੜਾ ਹੈ ਉਹ ਬਹੁਤ ਜ਼ਰੂਰੀ ਸਮਝਦੇ ਹਾਂ। ਜੀ ਸੋ ਸਾਨੂੰ ਤੁਸੀਂ ਜ਼ਰੂਰ ਲਿਖੋ। ਬਿਲਕੁਲ ਬੇਸ਼ੱਕ ਉਹ ਹਿਸਟਰੀ ਦੇ ਹਵਾਲੇ ਨਾਲ ਹੈ ਔਰ ਪੋਲੀਟੀਕਲ ਐਂਗਲ ਤੋਂ ਹੈ, ਲੋਕਲ ਤਹਿਜ਼ੀਬ ਦੇ ਹਵਾਲੇ ਨਾਲ ਹੈ। ਅਸੀਂ ਚਾਹੁੰਦੇ ਹਾਂ ਕਿ ਇਸ 1.5 ਘੰਟੇ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕੋਈ ਨਵੇਂ ਰੰਗ ਵੀ ਜਿਹੜੇ ਨੇ ਉਹ ਸ਼ਾਮਲ ਕਰੀਏ ਬਿਲਕੁਲ ਔਰ ਇਹਦੇ ਲਈ ਤੁਹਾਡੇ ਕਮੈਂਟਸ ਜਾਂ ਤੁਹਾਡੇ ਸੁਝਾਅ ਜਿਹੜੇ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹਾਂ ਅਸੀਂ ਕੁਝ ਨਵਾਂ ਵੀ ਐਡ ਕਰਨਾ ਚਾਹਾਂਗੇ। ਹਾਲਾਂ ਅਸੀਂ ਇਹ ਅੱਜ ਟੈਕਨੀਕਲ ਟੀਮ ਨਾਲ ਵਿਚਾਰ ਕਰ ਰਹੇ ਸੀ ਕਿ ਆਉਣ ਵਾਲੇ ਹਫਤੇ 'ਚ ਅਸੀਂ ਸ਼ਾਇਦ ਅੱਧੇ ਘੰਟੇ ਦਾ ਇੱਕ ਅੰਗਰੇਜ਼ੀ ਬੇਸਡ ਡਿਸਕਸ਼ਨ ਪ੍ਰੋਗਰਾਮ ਵੀ ਰੱਖਾਂਗੇ ਜਿਹਦੇ 'ਚ ਕਿ ਜਿਹੜੇ ਕਰੰਟ ਇਸ਼ੂਜ਼ ਨੇ ਉਹਨਾਂ 'ਤੇ ਗੱਲ ਹੋਏਗੀ ਔਰ ਇਸ ਤੋਂ ਇਲਾਵਾ ਇੱਕ ਅੱਧਾ ਪ੍ਰੋਗਰਾਮ ਅਸੀਂ ਜਿਹੜਾ ਹਫਤੇ ਦੀਆਂ ਸਾਰੀਆਂ ਘਟਨਾਵਾਂ ਨੇ ਉਹਨਾਂ ਦੀ ਸਮੀਖਿਆ, ਜਿਹਨੂੰ ਨਵਾਂ ਪੰਜਾਬੀ ਲਫ਼ਜ਼ ਹੈ ਚੜ੍ਹਦੇ ਪੰਜਾਬ ਦੇ ਵਿੱਚ, ਪਰ ਇਸ ਦੇ ਉੱਤੇ ਜਿਹੜਾ ਹਫਤੇ ਦੀਆਂ ਘਟਨਾਵਾਂ ਨੂੰ ਇੱਕ ਬਰਡ ਆਈ ਵਿਊ ਦੇ ਨਾਲ ਦੇਖਣ ਦੀ ਕੋਸ਼ਿਸ਼। ਔਰ ਅਸੀਂ ਤੁਹਾਡੀ ਇਨਪੁਟ ਤੋਂ ਬਹੁਤ ਉਤਸ਼ਾਹਿਤ ਹੁੰਦੇ ਹਾਂ, ਸਾਨੂੰ ਹੌਸਲਾ ਮਿਲਦਾ ਹੈ। ਹਾਲਾਂ ਸਾਡੇ ਇੱਕ ਦੋ ਵੀਰਾਂ ਦਾ ਇਹ ਵੀ ਕਹਿਣਾ ਹੈ ਕਿ ਜੀ ਹਿੰਦੀ ਦੇ ਲਫ਼ਜ਼ ਵੀ ਵਿੱਚ ਹੁੰਦੇ ਨੇ ਤੇ ਅਸੀਂ ਜਦੋਂ ਹੁਣ ਆਪਣੇ ਲਹਿੰਦੇ ਪੰਜਾਬ ਦੇ ਵੀਰਾਂ ਭੈਣਾਂ ਦੇ ਜਿਹੜਾ ਜ਼ਬਾਨ ਨੂੰ ਮੱਦੇਨਜ਼ਰ ਰੱਖਦੇ ਹਾਂ ਉਰਦੂ ਲਫ਼ਜ਼ ਸ਼ਾਮਲ ਕਰਦੇ ਹਾਂ ਜਾਂ ਪਰਸ਼ਨਾਈਜ਼ਡ ਉਰਦੂ, ਤਾਂ ਸਾਡੇ ਇਧਰਲੇ ਵੀਰ ਵੀ ਕਹਿੰਦੇ ਨੇ ਕਿ ਜੀ ਤੁਹਾਡੀ ਜ਼ਬਾਨ ਹੁਣ ਉਰਦੂ ਵੱਲ ਜ਼ਿਆਦਾ ਜਾ ਰਹੀ ਹੈ। ਸੋ ਮਤਲਬ ਇਹ ਵੀ ਹੈ ਸਾਡੇ ਲਈ ਕੋਈ ਪਿਓਰ ਲਿਟਰਰੀ ਅਸੀਂ ਕੋਈ ਗ੍ਰਾਮਰ ਬੇਸਡ ਲੈਂਗੁਏਜ ਦੇ ਹਾਮੀ ਨਹੀਂ ਹੈ ਔਰ ਅਸੀਂ ਇਹ ਸਮਝਦੇ ਹਾਂ ਵੀ ਜਿਵੇਂ ਗੁਰੂ ਨਾਨਕ ਸਾਹਿਬ ਨੇ ਔਰ ਗੁਰੂ ਗ੍ਰੰਥ ਸਾਹਿਬ ਸਿੱਖ ਸਕ੍ਰਿਪਚਰ ਉਸ ਦੇ ਵਿੱਚ 22 ਤੋਂ ਜ਼ਿਆਦਾ ਜ਼ਬਾਨਾਂ ਦੇ ਅਲਫਾਜ਼ ਨੇ, ਸ਼ਬਦ ਨੇ ਔਰ ਮਕਸਦ ਇਹ ਸੀ ਕਿ ਤੁਸੀਂ ਜਿਸ ਖਿੱਤੇ ਦੇ ਵਿੱਚ ਗਏ ਹੋ, ਜੇ ਉਹ ਸਿੰਧ 'ਚ ਗਏ ਤੇ ਸਿੰਧੀ ਬੋਲੀ ਦੇ ਲਫ਼ਜ਼ ਜਿਹੜੇ ਨੇ ਉਹਨਾਂ ਦੇ ਦੀ ਬਾਣੀ 'ਚ ਨੇ, ਇਸੇ ਤਰ੍ਹਾਂ ਅਰਬੀ, ਫਾਰਸੀ, ਇਹ ਤਾਂ ਉਸ ਵੇਲੇ ਦੀਆਂ ਜ਼ਬਾਨਾਂ ਸਨ ਔਰ ਪੰਜਾਬੀ ਦੇ ਵੀ ਅੱਡ ਅੱਡ ਡਾਇਲੈਕਟ, ਪੋਠੋਹਾਰੀ, ਮਝੈਲੀ, ਦੁਆਬੀ, ਮਲਵਈ ਔਰ ਇਸ ਤੋਂ ਇਲਾਵਾ ਦੂਰ ਦੁਰਾਡੇ ਤੱਕ ਜਿਹੜੀਆਂ ਜ਼ਬਾਨਾਂ ਨੇ, ਈਵਨ ਤੁਰਕੀ ਜ਼ਬਾਨ ਦੇ ਵੀ ਅਲਫਾਜ਼ ਨੇ। ਸੋ ਮੈਂ ਸਮਝਦਾ ਹਾਂ ਵੀ ਹਾਲਾਂ ਇਹ ਵੀ ਇੱਕ ਦੋ ਵੀਰ ਨੇ ਜਿਨ੍ਹਾਂ ਨੇ ਕਿਹਾ ਜੀ ਕਿ ਸਾਡੀ ਪੰਜਾਬੀ ਬਹੁਤ ਇੰਪਰੂਵ ਹੋਈ ਹੈ, ਅਸੀਂ ਤਾਂ ਤੁਹਾਡੀ ਜ਼ਬਾਨ ਨੂੰ ਜਿਹੜਾ ਹੈ ਉਸ ਨੂੰ ਬਹੁਤ ਇੰਜੋਏ ਕਰਦੇ ਹਾਂ। ਸੋ ਇਹ ਸਾਨੂੰ ਸਾਰੇ ਜਿਹੜੇ ਤੁਹਾਡੇ ਸੁਝਾਅ ਹੁੰਦੇ ਨੇ ਮਦਦ ਕਰਦੇ ਨੇ ਸਾਨੂੰ ਸਮਝਣ ਕਿ ਵੀ ਅੰਡਰ ਕਰੰਟ ਕੀ ਹੈ ਸਾਡੇ ਸੁਣਨ ਵਾਲਿਆਂ ਦਾ। ਜਿਵੇਂ ਤੁਸੀਂ ਅੱਜ ਦੀ ਸਪਾਂਸਰਸ਼ਿਪ ਲਈ ਬੇਕਰਸਫੀਲਡ ਤੋਂ ਮੈਰੀਗੋਲਡ ਰਜਿਸਟ੍ਰੇਸ਼ਨ ਸਰਵਿਸ, ਹੁਣ ਇਹ ਵੀ ਹੈ ਕਿ ਇੱਕ ਦਾਇਰਾਕਾਰ ਤਾਂ ਸਾਡੇ ਸਪਾਂਸਰਸ ਦਾ ਉਹ ਹੈ ਜਿਹੜਾ ਸਾਡੇ ਨਾਲ 25-30 ਸਾਲ ਤੋਂ ਸਾਡੇ ਕੰਮ ਤੋਂ ਵਾਕਿਫ ਹੈ, ਸਾਡੇ ਨਾਲ ਮੁਹੱਬਤ ਕਰਦਾ ਹੈ, ਕੌਮ ਨਾਲ ਮੁਹੱਬਤ ਕਰਦਾ ਹੈ ਔਰ ਸਾਨੂੰ ਖੁਸ਼ੀ ਹੈ ਕਿ ਜਦੋਂ ਦਾ ਅਸੀਂ ਇਹ ਸਪਾਂਸਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਹੈ ਬਹੁਤ ਸਾਰੇ ਜਿਹੜੇ ਬਿਜ਼ਨਸਿਸ ਜਾਂ ਕਾਰੋਬਾਰੀ ਲੋਕ ਨੇ ਜਿਹੜੇ ਸਮਝਦੇ ਨੇ ਕਿ TV 84 ਦੀ ਇੱਕ ਬੜੀ ਵੱਡੀ ਇਸ ਵੇਲੇ ਵਿਊਅਰਸ਼ਿਪ ਹੈ, ਉਹਨਾਂ ਨੇ ਆਪਣੇ ਤੌਰ ਦੇ ਉੱਤੇ ਕੰਟੈਕਟ ਕਰਕੇ ਜਿਹੜਾ ਹੈ ਉਹ ਆਪਣੇ ਆਪ ਨੂੰ ਸਪਾਂਸਰਸ਼ਿਪ ਦੇ ਲਈ ਆਫਰ ਕੀਤਾ। ਸੋ ਅੱਜ ਵਾਲਾ ਵੀ ਕਿਉਂਕਿ ਉਹਨਾਂ ਦਾ ਸੱਜਣ ਇਹਨੂੰ ਕੌਣ ਓਨ ਕਰਦੇ ਨੇ ਨਹੀਂ ਉਹਨਾਂ ਦਾ ਨੇ ਕੋਈ ਵੇਰਵਾ ਨਹੀਂ ਦਿੱਤਾ ਕਿਉਂਕਿ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਜਿਹੜੀ ਬਿਜ਼ਨਸ ਹੈ ਮੈਰੀਗੋਲਡ ਰਜਿਸਟ੍ਰੇਸ਼ਨ ਸਰਵਿਸ, ਇਹ ਬੇਕਰਸਫੀਲਡ ਕੈਲੀਫੋਰਨੀਆ ਦਾ ਪ੍ਰੋਮੀਨੈਂਟ ਸ਼ਹਿਰ ਹੈ, ਉਸ 'ਚ ਉਹਨਾਂ ਦਾ ਬੇਸ ਹੈ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਅਸੀਂ ਇਹ ਕਾਮਨਾ ਵੀ ਕਰਦੇ ਹਾਂ ਕਿ ਉਹ ਆਪਣੇ ਕਾਰੋਬਾਰ 'ਚ ਹੋਰ ਵੀ ਕਾਮਯਾਬ ਹੋਣ ਔਰ ਜੋ ਵੀ ਸਰਵਿਸਿਜ਼ ਉਹ ਦੇ ਰਹੇ ਨੇ ਜਿਵੇਂ ਉਹਨਾਂ ਨੇ ਦੱਸਿਆ ਔਰ ਤੁਸੀਂ ਪੜ੍ਹਿਆ ਉਸ ਨੂੰ ਇਮਾਨਦਾਰੀ ਦੇ ਨਾਲ। ਔਰ ਇਹ ਵੀ ਇੱਕ ਜਿਹੜਾ ਬਹੁਤ ਵਾਰ ਸਾਡੀ ਇੱਥੇ ਆ ਕੇ ਕੁਝ ਲੋਕਾਂ ਦੀ ਭੁੱਖ ਹੁੰਦੀ ਹੈ ਇੱਕਦਮ ਅਮੀਰ ਹੋਣ ਦੀ, ਇਸ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਔਰ ਮੈਂ ਸਮਝਦਾ ਵੀ ਜੇ ਤੁਸੀਂ ਜਿਸ ਫੀਲਡ 'ਚ ਵੀ ਹੋ ਉਸ 'ਚ ਇਮਾਨਦਾਰੀ ਦੇ ਨਾਲ ਸਿੰਸੀਅਰਲੀ ਤੁਸੀਂ ਆਪਣੀਆਂ ਸਰਵਿਸਿਜ਼ ਦਿੰਦੇ ਹੋ, ਕਸਟਮਰਸ ਨੂੰ ਜਿਹੜਾ ਸਰਵ ਕਰਦੇ ਹੋ ਤੇ ਇਵੈਂਚੁਅਲੀ ਕਮੀ ਕਿਸੇ ਚੀਜ਼ ਦੀ ਨਹੀਂ ਹੁੰਦੀ। ਇਹ ਹੁੰਦਾ ਹੈ ਵੀ ਗਰੀਡ ਥੱਲੇ ਤੁਸੀਂ ਜਾ ਕੇ ਕਿਤੇ ਨਾ ਕਿਤੇ ਡਿੱਗ ਪੈਂਦੇ ਹੋ ਤੇ ਇੱਥੇ ਤੁਹਾਨੂੰ ਅੰਦਰਲੀ ਖੁਸ਼ੀ ਵੀ ਮਿਲਦੀ ਹੈ ਔਰ ਜ਼ਾਹਰ ਹੈ ਕਿ ਭਾਈ ਤੁਸੀਂ ਲੋਕਾਂ ਦੀ ਵੀ ਜਿਹੜੀ ਹੈ ਵਾਹ ਵਾਹ ਖੱਟਦੇ ਹੋ। ਸੋ ਅਸੀਂ ਮੈਰੀਗੋਲਡ ਰਜਿਸਟ੍ਰੇਸ਼ਨ ਸਰਵਿਸ ਨੂੰ ਆਲ ਦਾ ਬੈਸਟ ਵਿਸ਼ੇਸ ਦਿੰਦੇ। ਹੁਣ ਗੱਲ ਬਹੁਤ ਵਾਰ
ਵੈਸੇ ਤਾਂ ਪੰਜਾਬੀ 'ਚ ਕਹਿੰਦੇ ਸੀ ਕਿ ਵੀ ਜੇ ਤੁਸੀਂ ਹਾਥੀਆਂ ਨਾਲ ਯਾਰੀ ਪਾਈ ਹੈ ਤੇ ਦਰਵਾਜ਼ੇ ਉੱਚੇ ਰੱਖਣੇ ਚਾਹੀਦੇ ਹਾਂ ਦਰਵਾਜ਼ੇ ਵੀ ਡਿਓੜੀ ਤੋਂ ਗੱਲ ਸ਼ੁਰੂ ਹੋ ਜਾਂਦੀ ਕਿ ਵੀ ਫਿਰ ਜਿਹੜੀ ਡਿਓੜੀ ਹੈ ਉਹ ਛੋਟਾ ਦਰਵਾਜ਼ਾ ਨਹੀਂ ਰੱਖ ਸਕਦੇ ਕਿਉਂਕਿ ਡਿਓੜੀ ਹੁਣ ਤਾਂ ਖੈਰ ਡਿਜ਼ਾਈਨ ਹੀ ਘਰਾਂ ਦੇ ਬਦਲ ਗਏ ਸੋ ਡਿਓੜੀ ਤੋਂ ਹੀ ਅੰਦਰ ਵੜਿਆ ਜਾਂਦਾ ਸੀ ਤੇ ਬਹੁਤ ਵਾਰ ਕਿਸੇ ਘਰ ਦੇ ਅੰਦਰ ਤਾਂ ਫਿਰ ਖੁੱਲੀਆਂ ਹਵੇਲੀਆਂ ਤੇ ਦੂਸਰੇ ਕਿਸਮ ਦਾ ਸੀ ਲੇਕਿਨ ਡਿਓੜੀ ਤੋਂ ਕਿਸੇ ਘਰ ਦੀ ਜਿਹੜੀ ਹੈ ਉਹ ਅਮੀਰੀ ਔਰ ਉਹਨਾਂ ਦੀ ਜਿਹੜੀ ਹੈ ਰਹਿਣ ਸਹਿਣ ਰਹਿਤਲ ਬਹਿਤਲ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਉਸ ਦਾ ਅੰਦਾਜ਼ਾ ਲਾਇਆ ਜਾ ਸਕਦਾ ਔਰ ਫਿਰ ਜਿਹੜੇ ਹੁਣ ਬਹੁਤ ਵਾਰ ਇਸ ਕਿਸਮ ਦਾ ਨਹੀਂ ਕਰਦੇ ਸੀ ਔਰ ਆਪਣੀ ਔਕਾਤ ਨੂੰ ਅੱਗੇ ਲੈ ਜਾਂਦੇ ਸੀ ਤੇ ਉਹਨਾਂ ਨੂੰ ਜਿਹੜਾ ਫਿਰ ਇਹ ਕਹਾਵਤ ਉਹਨਾਂ ਦੇ ਲਈ ਸੀ ਕਿ ਜ਼ਾਤ ਦੀ ਕੋੜ ਕਿਰਲੀ ਤੇ ਸ਼ਤੀਰਾਂ ਨੂੰ ਜੱਫੇ ਹੁਣ ਉਹ ਵਿਚਾਰਾ ਜੱਫਾ ਤਾਂ ਨਹੀਂ ਪਾ ਰਹੀ ਹੁੰਦੀ ਉਹ ਤਾਂ ਆਪਣਾ ਜਿਹੜੀ ਆ ਉਹ ਰੈਪਟਾਈਲ ਆ ਕਰ ਰਹੀ ਹੁੰਦੀ ਹੈ ਪਰ ਗੱਲ ਤਾਂ ਸਬਕ ਸਿੱਖਣ ਦੀ ਹੈ ਕਿ ਭਾਈ ਇਹਨੂੰ ਕਹਿੰਦੇ ਨੇ ਔਕਾਤ 'ਚ ਰਹਿਣਾ ਕਿ ਵੀ ਜੇ ਹੁਣ ਕੋੜ ਕਿਰਲੀ ਜਿਹੜੀ ਹੈ ਉਹ ਇਹ ਸਮਝੇ ਕਿ ਮੈਂ ਪਹਿਲਾਂ ਸ਼ਤੀਰ ਨੂੰ ਜੱਫਾ ਪਾਵਾਂਗੇ ਫਿਰ ਪਾ ਕੇ ਥੱਲੇ ਸੁੱਟ ਲਾਂਗੇ ਇਵੇਂ ਤਾਂ ਨਹੀਂ ਹੋਣਾ ਭਾਈ ਉਨਾ ਹੀ ਹੈ ਕਿ ਵੀ ਇੱਕ ਕਨਸਟੈਂਟ ਸਰਫੇਸ ਹੈ ਉਸ ਦੇ ਉੱਤੇ ਉਹ ਰੀਂਗ ਸਕਦੀ ਹੈ ਸੋ ਹੁਣ ਇਹ ਕਹਿਣ ਦਾ ਇਸ ਲਈ ਹੈ ਕਿ ਅਮਰੀਕਾ ਦੇ ਨਾਲ ਯਾਰੀਆਂ ਪਾਈਆਂ ਵੀ ਬੜੀਆਂ ਐਨ ਮਾਈ ਫਰੈਂਡ ਵਾਲੇ ਦਿਨ ਯਾਦ ਕਰੋ ਰੌਡੀ ਮੌਡੀ ਯਾਦ ਕਰੋ ਔਰ ਉਹ ਵਕਤ ਜਦੋਂ ਭਾਰਤ ਦੇ ਵਿੱਚ ਇਹ ਜਿਹੜਾ ਉਹਨਾਂ ਨੇ ਤਾਸੁਰ ਦੇ ਦਿੱਤਾ ਸੀ ਆਪਣੇ ਮੀਡੀਆ ਦੇ ਥੱਲੇ ਕਿ ਅਮਰੀਕਾ 'ਚ ਕਿਹਦੀ ਸਰਕਾਰ ਬਣਨੀ ਹੈ ਉੱਥੋਂ ਦੇ ਇੰਡੀਅਨ ਡਿਸਾਈਡ ਕਰਨਗੇ ਔਰ ਜਦੋਂ ਬਾਂਹ ਉਹਦੀ ਖੜੀ ਕਰਕੇ ਅਬ ਕੀ ਵਾਰ ਟਰੰਪ ਸਰਕਾਰ ਕਰ ਰਿਹਾ ਸੀ ਔਰ ਟਰੰਪ ਨੂੰ ਨਿਊ ਜਰਸੀ 'ਚ ਹਿੰਦੂ ਫਾਊਂਡੇਸ਼ਨ ਵਾਲੇ ਸੱਦ ਕੇ ਜਿਹੜਾ ਉਹਨੂੰ ਪੈਸੇ ਦੇ ਰਹੇ ਸੀ ਮਿਲੀਅਨ ਕਿ ਕਿੰਨਾ ਡਾਲਰ ਤੇ ਉਹ ਵੀ ਕਹਿ ਰਿਹਾ ਸੀ ਕਿ ਆਈ ਲਵ ਹਿੰਦੂ ਔਰ ਦਿੱਲੀ ਦੇ ਵਿੱਚ ਬੈਠੇ ਜਿਹੜੇ ਨੇ RSS ਦੇ ਭਗਤ ਉਹ ਉਹਦੇ ਜਿਹੜਾ ਇੱਕ ਸਟੈਚੂ ਬਣਾ ਕੇ ਤੇ ਉਹਨੂੰ ਕੇਕ ਖਵਾ ਰਹੇ ਸੀ ਕਿ ਵੀ ਇਹ ਅਸੀਂ ਜਨਮ ਦਿਨ ਮਨਾ ਰਹੇ ਟਰੰਪ ਦਾ ਉਹ ਵੀ ਦਿਨ ਆਏ ਤੇ ਹੁਣ ਉਹੀ ਮੋਦੀ ਹੈ ਉਹੀ ਭਾਰਤ ਹੈ ਤੇ ਉਸ ਦਾ 3 ਰੋਜ਼ਾ ਦੌਰਾ ਅਮਰੀਕਾ ਦਾ ਕਿਸ ਬੇਆਬਰੂ ਹੋ ਕੇ ਇਸ ਅਮਰੀਕਾ ਦੀ ਗਲੀ ਚੋਂ ਨਿਕਲੇ ਉਹ ਅਸੀਂ ਆਲਰੇਡੀ ਉਸ ਦਾ ਜਿਹੜਾ ਹੈ ਉਹ ਚੀਰ ਫੜ ਕੱਢ ਦਿੱਤੀ ਹੈ ਹਾਂ ਉਹਦਾ ਸਿਰਾ ਦੇ ਦਿੱਤਾ ਮੋਦੀ ਨੂੰ ਕਿ ਵੀ ਇੱਕ ਸਿਰਾ ਬਣ ਕੇ ਆਇਆ ਸੀ ਤੇ ਉਹਨਾਂ ਨੇ ਅੱਗੋਂ ਜਿਹੜਾ ਹੈ ਉਹ ਕਈ ਸਿਰੇ ਬਣ ਕੇ ਤੋਰਿਆ ਲੇਕਿਨ ਤੁਸੀਂ ਸਿਆਸਤਦਾਨਾਂ ਦੀ ਤਾਂ ਬੇਸ਼ਰਮੀ ਹੁੰਦੀ ਹੈ ਜਾ ਕੇ ਜਿਵੇਂ ਏਅਰਪੋਰਟ ਤੇ ਉਤਰਦਿਆਂ ਹੀ ਨੇੜੇ ਸਟੇਜ ਲੱਗੀ ਹੋਈ ਸੀ ਔਰ ਮੋਦੀ ਨੂੰ ਇਵੇਂ ਉਸ ਨੂੰ ਸ਼ਾਨਦਾਰ ਰਿਸੈਪਸ਼ਨ ਦਿੱਤੀ ਕਿ ਜਿਵੇਂ ਦੁਨੀਆ ਫਤਹ ਕਰਕੇ ਆਇਆ ਜਿਵੇਂ ਸਿਕੰਦਰ ਦਾ ਪੁੱਤਰ ਹੋਏ ਲੇਕਿਨ ਬਿਊਰੋਕਰੈਟ ਹੁਣ ਜਦੋਂ ਕਿਸੇ ਦੌਰੇ ਦੀ ਕਾਮਯਾਬੀ ਹੁੰਦੀ ਹੈ ਜਾਂ ਬੱਲੇ ਬੱਲੇ ਹੁੰਦੀ ਹੈ ਸਭ ਤੋਂ ਵੱਡਾ ਕ੍ਰੈਡਿਟ ਤਾਂ ਐਂਬੈਸਡਰ ਨੂੰ ਹੁੰਦਾ ਹੈ ਔਰ ਜਦੋਂ ਉਸ ਟਰੰਪ ਈਰਾ ਦੇ ਵਿੱਚ ਲੰਬਾ ਵਕਤ ਹੈ ਇਹੀ ਜਿਹੜਾ ਐਂਬੈਸਡਰ ਵਾਸ਼ਿੰਗਟਨ DC 'ਚ ਪੱਗ ਵਾਲਾ ਸਰ ਬਿਸ਼ਨ ਸਿੰਘ ਸਮੁੰਦਰੀ ਔਰ ਉਸ ਕਿਸਮ ਦੇ ਤੇਜਾ ਸਿੰਘ ਸਮੁੰਦਰੀ ਖਾਨਦਾਨ ਦੇ ਹੁਣ ਉਹਨਾਂ ਨੂੰ ਕਹਿਣਾ ਤਾਂ ਕੀ ਹੈ ਲੇਕਿਨ ਜਿਸ ਮੁਲਕ ਦੀ ਤੁਸੀਂ ਨੁਮਾਇੰਦਗੀ ਕਰਦੇ ਹੋ ਝੂਠ ਜੇ ਮੁਲਕ ਦਾ ਬੇਸ ਔਰ ਉਹਨਾਂ ਦਾ ਸਭ ਤੋਂ ਵੱਡਾ ਲੀਡਰ ਦੁਨੀਆ ਦਾ ਸਭ ਤੋਂ ਵੱਡਾ ਝੂਠਾ ਆਦਮੀ ਹੈ ਤੇ ਤੁਸੀਂ ਉਸੇ ਹੀ ਝੂਠ ਨੂੰ ਜਿਹੜਾ ਅੱਗੇ ਦੱਸ ਰਹੇ ਹੁੰਦੇ ਹੋ ਕਿ ਭਾਈ ਅਸੀਂ ਜਿਹੜਾ ਕਿੰਨੇ ਕਾਮਯਾਬ ਹੈ ਹੁਣ ਤਰਨਜੀਤ ਸਿੰਘ ਸੰਧੂ ਜਿਹੜੇ ਐਂਬੈਸਡਰ ਨੇ ਟਰੰਪ ਈਰਾ ਦੇ ਵਿੱਚ ਤਾਂ ਬੱਲੇ ਬੱਲੇ ਸੀ ਕਿ ਜੀ ਦੇਖੋ ਭਾਰਤ ਦੇ ਨਾਲ ਅਮਰੀਕਾ ਦੇ ਇੰਨੇ ਰਿਲੇਸ਼ਨਸ ਹੁਣ ਮੋਦੀ ਆਇਆ ਉੱਥੇ ਫੇਸਬੁੱਕ ਵਾਲੇ ਮਾਰਕ ਜ਼ਰਕਬਰਗ ਨਾਲ ਵੀ ਮੀਟਿੰਗ ਹੈ ਟਾਈਮ ਸਕੁਏਅਰ 'ਚ ਵੀ ਵੱਡਾ ਇਕੱਠ ਹੋ ਰਿਹਾ ਹੈ ਸੈਨੇਟਰ ਔਰ ਕਾਂਗਰਸਮੈਨ ਵੀ ਮਿਲ ਰਹੇ ਨੇ ਤੇ ਜਦੋਂ ਵੱਡਾ ਸਾਹਿਬ ਹੀ ਟਰੰਪ ਹੀ ਜਿਹੜਾ ਉਹ ਫਰੈਂਡ ਕਰ ਰਿਹਾ ਤੇ ਉਹ ਵੀ ਫਰੈਂਡ ਹੋ ਰਿਹਾ ਤੇ ਜੱਫੀ ਮੋਦੀ ਦੀ ਇਸ ਕਿਸਮ ਦੀ ਸੀ ਕਿ ਵੀ ਜਿਵੇਂ ਇਹਨੂੰ ਕੋਈ ਮਿਲਿਆ ਹੀ ਨਹੀਂ ਪਹਿਲੇ ਜ਼ਿੰਦਗੀ ਜੱਫੀ ਪਾਉਣ ਨੂੰ ਟਰੰਪ ਦੇ ਨਾਲ ਹੁਣ ਤਾਂ ਬਾਈਡਨ ਨੇ ਐ ਕਰਕੇ ਕਿਹਾ ਵੀ ਦੂਰ ਕਿ ਵੀ ਆ ਆਪਣੀ ਬਦਬੂ ਆਪਣੇ ਕੋਲ ਰੱਖ ਲੇਕਿਨ ਉੱਥੇ ਤਾਂ ਜਾ ਕੇ ਝੂਠ ਬੋਲਣਾ ਹੀ ਸੀ ਹੁਣ ਜਦੋਂ ਲੀਡਰ ਨੇ ਹੀ ਝੂਠ ਬੋਲਿਆ ਤੇ ਇੱਥੇ ਵੀ ਤਰਨਜੀਤ ਸਿੰਘ ਸੰਧੂ ਹੋਰਾਂ ਨੂੰ ਲੱਗਾ ਕਿ ਵੀ ਜਲੂਸ ਤਾਂ ਨਿਕਲ ਗਿਆ ਵੀ ਪੱਲੇ ਤਾਂ ਕੁਝ ਨਹੀਂ ਪਿਆ ਹਰ ਪੱਖੋਂ ਹੀ ਫੇਲਿਅਰ ਹੋਈ ਕੁਆਡ ਦੇ ਥੱਲੇ ਵੀ ਜੋ ਇਹ ਸੀ ਕਿ ਜੀ 4 ਦਾ ਹੋਏਗਾ ਉਹਨਾਂ ਦੀ 6 ਸਫ਼ੇ ਦੀ ਜਿਹੜੀ ਫਾਈਨਲ ਸਟੇਟਮੈਂਟ ਉਹਦੇ ਤੇ ਆਂਦੀ ਹੈ ਉਹਦੇ 'ਚ 5.5 ਸਫ਼ੇ ਇਹੀ ਸੀ ਕਿ ਇੰਡੀਆ ਨੇ ਕਿਵੇਂ 1 ਬਿਲੀਅਨ ਵੈਕਸੀਨਸ ਜਿਹੜੀਆਂ ਉਹ ਜਿਹੜਾ ਸਾਊਥ ਈਸਟ ਦੇ ਦੇਸ਼ਾਂ ਨੂੰ ਦੇਣੀਆਂ ਨੇ
ਅੱਛਾ ਇਸ ਤੋਂ ਬਿਨਾਂ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਅੱਜ ਕਰਨ ਥਾਪਰ ਜਿਹਦਾ ਬੜਾ ਪਪੂਲਰ ਸ਼ੋਅ ਹੈ, ਉਹ ਸਾਬਕਾ ਐਂਬੈਸਡਰ ਰਹੀ ਹੈ ਅਮਰੀਕਾ 'ਚ, ਨਿਰੂਪਮਾ ਰਾਓ ਫੋਰਨ ਸੈਕਟਰੀ ਵੀ ਰਹੀ, ਹੁਣ ਤਾਂ ਰਿਟਾਇਰਡ ਹੈ, ਉਹਨੂੰ ਉਹ ਇੰਟਰਵਿਊ ਕਰ ਰਿਹਾ ਸੀ ਤੇ ਉਹਨੇ ਓਪਨਿੰਗ ਉਸ ਦਾ ਜੁਮਲਾ ਹੀ ਇਹ ਸੀ ਕਿ ਵੀ ਕੁਆਡ ਜਿਹੜਾ ਹੈ ਦੈਟ ਵਾਸ ਐਂਬੁਸ਼ਡ ਬਾਈ ਆਕਸ। ਉਹ ਤਾਂ ਜਦੋਂ ਆਕਸ ਆ ਗਿਆ ਹਫਤਾ ਪਹਿਲਾਂ ਜੀ, ਆਸਟ੍ਰੇਲੀਆ UK US ਦਾ ਅਲਾਇੰਸ, ਉਹ ਤਾਂ ਐਂਬੁਸ਼ ਹੋ ਗਿਆ, ਕੁਆਡ ਦਾ ਤਾਂ ਕੰਮ ਮੁਕਾਤਾ। ਫਿਰ ਉਹਨੇ ਕਰਨ ਥਾਪਰ ਨਹੀਂ ਕਿਹਾ, ਉਹਨੇ ਕਿਹਾ ਜੀ ਉਹ 6 ਸਫ਼ਿਆਂ ਦੀ ਜਿਹੜੀ ਡੈਕਲੇਰੇਸ਼ਨ ਹੈ ਉਹਦੇ 'ਚ ਤਾਂ ਹੈ ਹੀ ਸਿਕਿਉਰਿਟੀ ਨੂੰ ਲੈ ਕੇ, ਜਿਹਦੇ ਥੱਲੇ ਸੀ ਕਿ ਜੀ ਚੀਨ ਨੂੰ ਭਾਰਤ ਦੀ ਇੰਨੀ ਅਹਿਮੀਅਤ। ਫਿਰ ਕਹਿੰਦੇ ਕਿ ਭਾਈ ਉਹਨਾਂ ਨੇ ਆਸਟ੍ਰੇਲੀਆ ਨੂੰ ਤਾਂ ਉਹ ਟੈਕਨੀਕ ਦੇ ਦਿੱਤੀ ਸਬਮੈਰੀਨ ਦੀ, ਨਿਊਕਲੀਅਰ ਪ੍ਰੋਪੈਲਡ, ਭਾਰਤ ਕਿੱਥੇ ਹੈ? ਭਾਰਤ ਨੂੰ ਤਾਂ ਉਹਨਾਂ ਨੇ ਨੇੜੇ ਨਹੀਂ ਲੱਗਣ ਦਿੱਤਾ। ਸੋ ਉਹ ਸਟਿਲ ਬੀਇੰਗ ਜਿਹੜੇ ਇੱਕ ਵਾਰ ਜਿੱਥੇ ਰਹਿ ਹੁੰਦੇ ਨੇ ਉਹ ਫਿਰ ਜਸਟੀਫਾਈ ਉਹਨੂੰ ਹੀ ਕਰਦੇ ਨੇ, ਪਰ ਉਹ ਲਾਜਵਾਬ ਸੀ, ਉਹਨੂੰ ਵੀ ਪਤਾ ਸੀ ਕਿ ਵੀ ਇਹ ਟੋਟਲ ਕਲੈਪਸ ਹੋਇਆ ਸਾਰੇ ਦੌਰੇ ਦਾ। ਕੁਆਡ ਦੇ ਹਵਾਲੇ ਨਾਲ ਵੀ ਕਲੈਪਸ ਹੋਇਆ। ਕਮਲਾ ਹੈਰਿਸ ਨੇ ਜਿਹੜਾ ਸਬਕ ਦਿੱਤਾ ਮੋਦੀ ਨੂੰ, ਇਸ ਤੋਂ ਵੱਡੀ ਹਿਊਮਿਲੇਸ਼ਨ ਕੀ ਹੋ ਸਕਦੀ ਕਿ ਉਸ ਤੋਂ ਬਿਲੋ ਪ੍ਰੋਟੋਕੋਲ ਹੈ, ਉਹ ਵਾਈਸ ਪ੍ਰੈਜ਼ੀਡੈਂਟ ਹੈ ਔਰ ਪਬਲਿਕਲੀ, ਔਰ ਬਾਈਡਨ ਨੇ ਇਹ ਕਹਿ ਕੇ ਦੌੜਾਤਾ ਵੀ ਤੁਹਾਡਾ ਮੀਡੀਆ ਬਹੁਤ ਵਧੀਆ, ਉੱਥੇ ਜਾ ਕੇ ਤੂੰ ਗੱਲ ਕਰੀ, ਇੱਥੇ ਜਿਹੜਾ ਇਹ ਆਫ ਦਾ ਪੁਆਇੰਟ ਹੋ ਜਾਂਦਾ ਨੇ। ਮਤਲਬ ਇਹ ਹੈ ਕਿ ਵੀ ਤੂੰ ਡਿਫੈਂਡ ਨਹੀਂ ਕਰ ਸਕੇਗਾ ਆਪਣੇ ਆਪ ਨੂੰ। ਔਰ ਇਸ ਤੋਂ ਇਲਾਵਾ ਜਿਵੇਂ ਅਸੀਂ ਸਿੱਖਾਂ ਕਸ਼ਮੀਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਹੋਟਲ ਟੂ DC ਵਾਈਟ ਹਾਊਸ ਟੂ UN, ਬਈ ਹੀ ਵਾਸ ਚੇਜ਼ਡ ਲਾਈਕ ਅ ਕ੍ਰਿਮੀਨਲ, ਜਿਵੇਂ ਤੁਸੀਂ ਕ੍ਰਿਮੀਨਲ ਦੇ ਪਿੱਛੇ ਗੱਡੀ ਲਾਉਂਦੇ ਹੋ ਇਵੇਂ ਹੀ ਕਰਦੇ ਹੋ। ਹੁਣ ਜੇ ਲੀਡਰ ਜਾ ਕੇ ਝੂਠ ਬੋਲ ਰਿਹਾ ਹੈ, ਜਿਵੇਂ ਚੀਨ ਨੇ ਜੇ 1000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਪਹਿਲੇ ਹੱਲੇ 'ਚ ਟੈਰੀਟਰੀ ਲੈ ਲਈ ਸੀ, ਹੁਣ ਤਾਂ ਪਤਾ ਨਹੀਂ ਕਿੰਨੀ ਹੋਈ ਹੈ, ਤੇ ਜਿਹੜਾ ਉਹ ਲੀਡਰ ਹੈ ਜਿਨ੍ਹਾਂ ਦਾ ਮੁਲਕ ਦਾ ਖੋਇਆ, ਉਹ ਤਾਂ ਕਹਿ ਰਿਹਾ ਵੀ ਨਾ ਕੋਈ ਆਇਆ ਨਾ ਕੋਈ ਗਿਆ। ਔਰ ਇਹੀ ਅੱਜ ਦੀ ਡਿਸਕਸ਼ਨ 'ਚ ਵੀ ਉਹਨਾਂ ਦੇ ਚੱਲ ਰਿਹਾ ਸੀ ਕਿ ਵੀ ਹੁਣ ਜੇ ਕੁਆਡ ਵਾਲੇ 'ਚ ਕੋਈ ਚੀਨ ਦਾ ਮੈਂਸ਼ਨ ਹੀ ਨਹੀਂ ਕੀਤਾ ਗਿਆ ਕਿ ਵੀ ਕੋਈ ਉਸ ਨਾਲ ਇੰਡੀਆ ਨਾਲ ਰਿਲੇਟਡ ਜਿਹੜੀ ਹੈ, ਔਰ ਉਹਨਾਂ ਨੇ ਕਿਹਾ ਜੀ ਵੀ ਮੈਂਸ਼ਨ ਤਾਂ ਹੋਏ ਜੇ ਕਿਹਾ ਹੋਏ ਉਹਨਾਂ ਨੇ ਕਿ ਹੋਇਆ, ਉਹ ਤਾਂ ਚੀਨ ਦਾ ਨਾਂ ਹੀ ਨਹੀਂ ਲਿਆ ਹੈ ਉਹਨੇ। ਹੁਣ ਉਹੀ ਪਾਰਟ ਜਿਹੜਾ ਹੈ ਉੱਥੇ ਜੇ ਝੂਠ ਬੋਲਦਾ ਹੈ, ਤੇ ਇੱਥੇ ਜਿਹੜੇ ਇਹਨਾਂ ਦੇ ਐਂਬੈਸਡਰ ਨੇ ਤਰਨਜੀਤ ਸਿੰਘ ਸੰਧੂ, ਉਹਨਾਂ ਨੇ ਵੀ ਇੱਕ ਇਕੱਠ ਸੱਦ ਲਿਆ ਔਰ ਇੱਕ ਇਹ ਸਮਝਦੇ ਜਿਵੇਂ ਮੋਦੀ ਉਹ 3-4 ਜਿਹੜੇ ਨੇ ਲਫ਼ਜ਼ ਜਿਹੜੇ ਆਪਸ ਦੇ ਵਿੱਚ ਉਹਨਾਂ ਦਾ ਰਾਈਮ ਬਣਦਾ ਹੋਏ ਉਹਨੂੰ ਕਹਿ ਕੇ ਬੜਾ ਖੁਸ਼ ਹੁੰਦਾ ਹੈ। ਉਹ ਸਮਝਦਾ ਵੀ ਮੈਂ ਬੜਾ ਬੇਵਕੂਫ ਬਣਾ ਰਿਹਾ। ਇਹਨਾਂ ਨੂੰ ਵੀ ਲੱਗਾ ਵੀ ਡਾਇਸਪੋਰਾ ਲਫ਼ਜ਼ ਤਾਂ ਹੁਣ ਜਿਹੜਾ ਉਹ ਸਿੱਖਾਂ ਦੇ ਹਵਾਲੇ ਨਾਲ ਜ਼ਿਆਦਾ ਪਾਵਰਫੁਲ ਹੈ। ਕਿਸੇ ਜ਼ਮਾਨੇ 'ਚ ਸੀ ਕਿ ਜੂ ਇਹਨੂੰ ਕਿਸੇ ਹੋਰ ਲਈ ਨਹੀਂ ਸੀ ਵਰਤਣ ਦਿੰਦੇ, ਉਹਦੇ ਜੂਸ਼ ਡਾਇਸਪੋਰਾ ਹੀ ਸੀ, ਜਿਵੇਂ ਉਹ ਹੋਲੋਕਾਸਟ ਨਹੀਂ ਕਿਸੇ ਨੂੰ ਵਰਤਣ ਦਿੰਦੇ, ਪਰ ਸਿੱਖਾਂ ਨੇ ਇਸ ਲਫ਼ਜ਼ ਨੂੰ ਇੰਨਾ ਜ਼ਿਆਦਾ ਕੀਤਾ। ਔਰ ਵਾਕਿਆ ਹੀ ਅੱਜ 5 ਤੋਂ 6 ਮਿਲੀਅਨ ਸਿੱਖ ਡਾਇਸਪੋਰਾ 'ਚ ਨੇ ਕਿ ਇਹ ਟਰਮ ਜਿਹੜੀ ਹੈ ਇੱਕ ਤਾਂ ਇਹ ਕੱਢੀ, ਨਹੀਂ ਤਾਂ ਇਹ ਹੁੰਦਾ ਸੀ ਜੀ ਇੰਡੋ ਅਮਰੀਕਨ, ਇੰਡੋ ਕੈਨੇਡੀਅਨ। ਪਹਿਲਾਂ ਤਾਂ ਇਹ ਤੋੜਿਆ 84 ਤੋਂ ਬਾਅਦ, ਸਿੱਖ ਅਮਰੀਕਨ, ਸਿੱਖ ਕੈਨੇਡੀਅਨਸ, ਔਰ ਇਹ ਟਰਮ ਕਾਮਨ ਹੋ ਗਈ। ਉਹ ਇੰਡੋ ਵਿੱਚੋਂ ਲੱਥ ਗਿਆ, ਸਿੱਖਾਂ ਦੇ ਜਾਨ ਛੁੱਟੀ ਇਹਨਾਂ ਤੋਂ। ਫਿਰ ਸਿੱਖ ਡਾਇਸਪੋਰਾ ਕਿ ਵੀ ਜੇ ਤੁਸੀਂ ਮਸਲ ਦਾ, ਹੁਣ ਇਹਨਾਂ ਨੂੰ ਲੱਗਾ ਕਿ ਜਦੋਂ ਅਸੀਂ ਡਾਇਸਪੋਰਾ ਕਹਿੰਦੇ ਹਾਂ ਤਾਂ ਸਿੱਖ ਕੰਨਾਂ 'ਚ ਵੱਜਦੇ ਨੇ। ਹੁਣ ਇੱਕ ਟਰਮ ਮੈਂ ਦੇਖ ਰਿਹਾ ਸੀ ਇਹਨਾਂ ਨੇ ਕੱਢੀ ਹੈ, ਇੰਡੀਆ ਸਪੋਰਾ। ਹੁਣ ਇੰਡੀਆ ਸਪੋਰਾ ਨੇ ਜਿਹੜਾ ਉਹ ਇਵੇਂ ਲੱਗਦਾ ਜਿਵੇਂ ਵਾਕਈ ਸਪੇਰਾ ਹੋਏ, ਵੈਸੇ ਇੰਡੀਆ ਸਪੇਰਾ ਕਹਿਣ ਜ਼ਿਆਦਾ ਬਿਹਤਰ ਹੈ। ਸੱਪ ਹੀ ਉਹਨਾਂ ਨੇ ਪੰਜਾਬੀ 'ਚ ਵੀ ਕਹਿੰਦੇ ਨੇ ਕਿ ਵੀ ਗਿਆ ਸੀ ਉੱਥੇ ਕਿਹੜਾ ਸੱਪ ਕੱਢ ਕੇ ਆਇਆ ਬਈ, ਕਿਉਂਕਿ ਜਦੋਂ ਸਪੇਰਾ ਹੁੰਦਾ ਸੀ ਉਹ ਬੀਨ ਵਜਾਉਂਦਾ ਸੀ, ਤੇ ਜੇ ਤਾਂ ਐਵੇਂ ਮਾੜੀ ਮੋਟੀ ਵਾਲਾ ਸੱਪ ਹੋਇਆ ਉਹਨੂੰ ਕਹਿੰਦਾ ਸੀ ਖੜਪਾ ਕੱਢ ਖੜਪਾ। ਤੇ ਉਹ ਤੋਂ ਹੀ ਬਣਿਆ ਕਿ ਵੀ ਹੁਣ ਤੂੰ ਕਿਹੜਾ ਸੱਪ ਕੱਢਿਆ, ਕੋਈ ਖਾਸ ਸੱਪ ਕੱਢੇ। ਫਿਰ ਤਾਂ ਉਹ ਮਦਾਰੀ ਦਾ ਹੁੰਦਾ ਸੀ, ਜੇ ਵੈਸੇ ਘਰਾਂ 'ਚ ਹੁੰਦਾ ਸੀ ਕਿ ਵੀ ਮਦਾਰੀ ਆਇਆ ਤੇ ਉਹ ਕਹਿੰਦੇ ਜੀ ਸਾਡੇ ਘਰ 'ਚ ਵੀ ਸੱਪ ਤੁਰਿਆ ਫਿਰਦਾ, ਜੇ ਤਾਂ ਆ ਗਿਆ ਉਹਦੀ ਬੀਨ ਤੇ ਉਹ ਹੁੰਦਾ ਤੇ ਉਹਨਾਂ ਦੇ ਆਪਣੇ ਹੀ ਛੱਡੇ ਹੁੰਦੇ ਸੀ, ਉਹਨੂੰ ਕਹਿੰਦੇ ਸੀ ਲੈ ਵੀ। ਤੇ ਇਸੇ ਤੋਂ ਹੀ ਕਹਾਵਤ ਬਣੀ। ਹੁਣ ਮੋਦੀ ਨੇ ਸੱਪ ਤਾਂ ਕੋਈ ਕੱਢਿਆ ਨਹੀਂ, ਪਰ ਇਹਨਾਂ ਨੇ ਜਿਹੜਾ ਉਹ ਇੰਡੀਆ ਸਪੇਰਾ ਹੀ ਕਹਾਂ ਵੈਸੇ ਮੈਂ ਇਹਨੂੰ, ਇੰਡੀਆ ਸਪੇਰਾ ਉਹਨਾਂ ਨੇ ਕਿਹਾ ਜੀ। ਮੀਟਿੰਗ ਹੋਈ 29 ਨੂੰ, ਔਰ ਤੁਸੀਂ ਹੈਡਲਾਈਨ ਦੇਖੋ, ਪ੍ਰਾਈਮ ਮਿਨਿਸਟਰ ਮੋਦੀ ਹੈਡ ਏ ਵੈਰੀ ਸਕਸੈਸਫੁਲ ਵਿਜ਼ਿਟ ਟੂ US, ਤਰਨਜੀਤ ਸਿੰਘ ਸੰਧੂ ਇੰਡੀਆਜ਼ ਐਂਬੈਸਡਰ ਟੂ US, ਕਿ ਬਹੁਤ ਕਾਮਯਾਬ। ਉਹਨਾਂ ਨੇ ਕਿਹਾ ਜੀ ਇਹ ਵੈਸੇ ਪਹਿਲੀ ਮੀਟਿੰਗ ਬਾਈਡਨ ਨਾਲ ਐਜ਼ ਏ ਪ੍ਰੈਜ਼ੀਡੈਂਟ ਹੋਈ। ਵੈਸੇ ਜਦੋਂ ਬਾਈਡਨ ਵਾਈਸ ਪ੍ਰੈਜ਼ੀਡੈਂਟ ਸੀ 2014 'ਚ, ਉਦੋਂ ਵੀ ਮੋਦੀ ਮਿਲਿਆ ਸੀ, 2016 'ਚ ਵੀ ਮਿਲਿਆ ਸੀ। ਔਰ ਇਹ ਜਿਹੜੀ ਹੈ ਉਹਨਾਂ ਨੇ ਕਿਹਾ ਵੀ ਇਸ ਦੌਰਾਨ ਬਾਈਲੈਟਰਲ ਮੀਟਿੰਗਸ ਹੋਈਆਂ, ਆਸਟ੍ਰੇਲੀਆ ਵਾਲੇ ਨਾਲ ਹੋਈ, ਜਾਪਾਨ ਵਾਲੇ ਨਾਲ ਹੋਈ, ਔਰ ਹੁਣ ਕਹਿਣ ਨੂੰ ਕੁਛ ਨਹੀਂ ਹੈ। ਔਰ ਲੈ ਦੇ ਕੇ ਫਿਰ ਇਸ ਸਾਰੇ ਦੇ ਉੱਤੇ ਹੁੰਦਾ ਹੈ ਕਿ ਵੀ ਇਹ ਜਿਹੜੀਆਂ ਨੇ ਬਹੁਤ ਗੁੱਡ ਰਿਹਾ। ਉਹਨੇ ਕਿਹਾ ਦਾ ਇੰਟਰੈਕਸ਼ਨ ਵਿਦ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਵੈਂਟ ਵੈਰੀ ਵੈਲ,
ਵੈਰੀ ਵੈਲ ਜੇ ਹੁਣ ਇਹਨੂੰ ਵੈਰੀ ਵੈਲ ਕਹਿੰਦੇ ਨੇ ਤਾਂ ਮੇਰੇ ਖਿਆਲ ਇੱਕ ਅੱਧੀ ਚਪੇੜ ਵੀ ਜੇ ਮਾਰ ਦਿੰਦੇ ਤਾਂ ਫਿਰ ਵੈਰੀ ਵੈਲ ਕਹਿਣਾ ਸੀ। ਇੱਕ ਵੈਰੀ ਉਹਦੇ ਨਾਲ ਹੋਰ ਲੱਗ ਜਾਂਦੀ ਜੇ ਇਹਨੂੰ ਵੈਰੀ ਵੈਲ ਕਹਿੰਦੇ ਨੇ ਫਿਰ ਤਾਂ ਅਸੀਂ ਵੀ ਕਹਿ ਸਕਦੇ ਹਾਂ ਜੀ ਮੋਦੀ ਜਾ ਕੇ ਕਹਿ ਸਕਦਾ ਵੀ ਮੇਰੀ ਬੇਇੱਜ਼ਤੀ ਖਰਾਬ ਕਰਤੀ ਨਾ। ਵੈਰੀ ਵੈਲ ਤਾਂ ਇਹੀ ਹੈ। ਫਿਰ ਉਹ ਇਹ ਕਹਿ ਰਿਹਾ ਕਿ there was a good candid substantial exchange between all the four leaders। ਇਹ ਕੁਆਡ ਦੀ ਮੀਟਿੰਗ ਦੇ ਹਵਾਲੇ ਨਾਲ ਉਹ ਮੈਂ ਦੱਸ ਹੀ ਦਿੱਤਾ ਕਿ ਉਹਨਾਂ ਦਾ ਆਪਣੇ ਜਿਹੜੇ ਨੇ ਉਹ ਕਹਿ ਰਹੇ ਨੇ ਐਂਕਰ ਕਿ ਜੀ 6 ਸਫ਼ਿਆਂ 'ਚ ਜਿਹੜੇ ਨੇ ਉਹ 5.5 ਸਫ਼ੇ ਇਹੀ ਨੇ ਵੀ ਇੰਡੀਆ ਵੈਕਸੀਨ ਦੇਗਾ, 1 ਬਿਲੀਅਨ ਵੈਕਸੀਨਸ ਇੰਡੀਆ ਨੇ ਦੇਣੀਆਂ ਨੇ, ਸਾਊਥ ਈਸਟ ਏਸ਼ੀਆ ਨੂੰ ਦੇਣੀ ਹੈ ਔਰ ਇਸ ਤੋਂ ਇਲਾਵਾ ਉਹਦੇ ਵਿੱਚ ਹੋਰ ਕੁਝ ਵੀ ਨਹੀਂ ਹੈ। ਫਿਰ ਉਹ ਇਹ ਕਹਿ ਰਿਹਾ ਕਿ there is tremendous scope for us bilaterally to help each other and also to third countries। ਉਹਨਾਂ ਨੇ ਕਿਹਾ ਜੀ ਇਹ ਜਿਹੜੀ ਗੱਲਬਾਤ ਹੋਈ ਉਹਦੇ 'ਚ ਹੋਇਆ ਵੀ ਅਸੀਂ ਬਹੁਤ ਹੈਲਪ ਕਰ ਸਕਦੇ ਹਾਂ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਐਂਬੈਸਡਰ ਦੀ ਇਸ ਸਟੇਟਮੈਂਟ ਤੋਂ ਇੱਕ ਹੋਰ ਅਖਾਣ ਮੈਨੂੰ ਯਾਦ ਆ ਰਿਹਾ ਵੀ ਗੁਰੂ ਜਿਨ੍ਹਾਂ ਦੇ ਉੱਡਣੇ ਚੇਲੇ ਜਾਣ ਛੜਪ, ਕਿ ਵੀ ਜਿਹੜੇ ਉੱਡ ਰਿਹਾ ਜਿਹੜਾ ਗੁਰੂ ਦਾ ਉਹ ਫਿਰ ਚੇਲਾ ਹੋਰ ਉੱਡ ਤਾਂ ਨਾ ਸਕੇ ਛੜਪੇ ਤਾਂ ਜ਼ਰੂਰ ਮਾਰਦਾ। ਸੋ ਇਹ ਸੰਧੂ ਸਾਹਿਬ ਨੇ ਛੜਪੇ ਮਾਰੇ ਨੇ ਤੇ ਮੇਰਾ ਖਿਆਲ ਹੈ ਕਿ ਵੀ ਉਹ ਆਪਣੇ ਹੀ ਜਿਹੜਾ ਉਹਨਾਂ ਦਾ ਥੋੜ੍ਹਾ ਬਹੁਤ ਯੂਟਿਊਬਰ ਨੇ ਉਹਨਾਂ ਦਾ ਐਨਾਲਿਸਿਸ ਦੇਖ ਲੈਣ ਕਿ ਵੀ ਇੰਨੀ ਬੇਇੱਜ਼ਤੀ ਹੋਈ ਕਿ ਉਹਨਾਂ ਦੇ ਜਿਹੜਾ IT ਸੈੱਲ ਹੈ BJP ਦਾ ਉਹਨਾਂ ਨੂੰ ਨਿਊਯਾਰਕ ਟਾਈਮਸ ਦੀ ਫੇਕ ਨਿਊਜ਼ ਕ੍ਰੀਏਟ ਕਰਨੀ ਪਈ ਪੇਜ ਦੇ ਵਿੱਚ ਪਾ ਕੇ ਕਿ ਜੀ ਮੋਦੀ ਇਜ਼ ਦਾ ਓਨਲੀ ਹੋਪ ਔਨ ਦਿਸ ਪਲੈਨਟ। ਹੁਣ ਇਹ ਵੱਡੇ ਅਮਰੀਕਾ ਨਾਲ ਯਾਰੀਆਂ ਸ਼ਤੀਰ ਨੂੰ ਜੱਫੇ ਉਹ ਤਾਂ ਦੇਖ ਲਿਆ। ਹੁਣ ਥਰਡ ਰੇਟ ਪਾਵਰ ਦੀ ਗੱਲ ਕਰ ਲਈ ਹੈ ਔਰ ਇਹ ਲਫ਼ਜ਼ ਥਰਡ ਰੇਟ ਪਾਵਰ ਮੇਰਾ ਨਹੀਂ ਹੈ। IK ਗੁਜਰਾਲ ਜਦੋਂ ਪ੍ਰਾਈਮ ਮਿਨਿਸਟਰ ਬਣਿਆ ਔਰ ਕਿਸੇ ਕੰਟੈਕਸਟ ਦੇ ਵਿੱਚ ਕੋਈ ਇਹਨਾਂ ਦਾ ਹੋਇਆ ਤੇ ਉਹਨੇ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਵੀ ਡੋਂਟ ਗਿਵ ਅ ਡੈਮ ਫॉर UK, ਇਟ ਇਜ਼ ਅ ਥਰਡ ਰੇਟ ਪਾਵਰ। ਵੈਸੇ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਕਿ ਜਿਨ੍ਹਾਂ ਦੇ ਰਾਜ 'ਚ ਕਦੇ ਸੂਰਜ ਡੁੱਬਦਾ ਨਾ ਹੋਏ ਉਹ ਅਮਰੀਕਾ ਦੀ ਡਿਕਟੇਸ਼ਨ ਲੈ ਰਹੇ ਨੇ। ਔਕਸ ਦਾ ਹਵਾਲਾ ਹੋਏ ਜਾਂ ਸੈਕੰਡ ਵਰਲਡ ਵਾਰ 'ਚ ਡਿਸਾਈਡ ਹੋ ਗਿਆ ਸੀ ਕਿ ਬਈ ਇਹ ਹੁਣ ਬੈਕ ਸੀਟ ਤੇ ਜਾਣਗੇ। ਇਸ ਲਈ ਜੋ ਸਟੈਪ ਅਮਰੀਕਾ ਲੈਂਦਾ ਜੇ 2003 ਦੇ ਵਿੱਚ ਇਰਾਕ ਦੇ ਉੱਤੇ ਹਮਲਾ ਕਰਨ ਦਾ ਫੈਸਲਾ ਲਿਆ ਜਦੋਂ UN ਸਿਕਿਉਰਿਟੀ ਕਾਉਂਸਲ ਵੀ ਉਸ ਦੀ ਅਪਰੂਵਲ ਨਹੀਂ ਸੀ ਦਿੱਤੀ ਉਹਨੇ ਤੇ ਮਿਸਟਰ ਟੋਨੀ ਜਿਹੜੇ ਨੇ ਉਹ ਚੜ ਗਏ ਬੁਸ਼ ਦੇ ਜਹਾਜ਼ ਤੇ। ਸੋ ਉਹ ਫੋਲੋ ਕਰਦੇ ਨੇ ਹੁਣ ਵੀ। ਬੇਸ਼ੱਕ ਜਦੋਂ ਯੂਰਪੀਅਨ ਯੂਨੀਅਨ ਬਣੀ ਤੇ ਉਹਦੇ 'ਚ ਇੱਕ ਕਲੈਕਟਿਵ ਵਿਲ ਸੀ, ਉਹਦੇ 'ਚ ਇੱਕ ਵੋਟ ਹੀ ਬਣਦੀ ਸੀ ਬ੍ਰਿਟਨ ਦੀ ਬਾਕੀਆਂ ਦੀ। ਸੋ ਇਹਨਾਂ ਨੂੰ ਲੱਗਾ ਸੀ ਅਮਰੀਕਾ ਨੂੰ ਵੀ ਔਰ ਉਹਨਾਂ ਨੂੰ ਵੀ ਕਿ ਵੀ ਇਹ ਯੂਰਪੀਅਨ ਯੂਨੀਅਨ ਤਾਂ ਸਾਡੇ ਜਹਾਜ਼ ਤੇ ਸੌਖੀ ਨਹੀਂ ਚੜ੍ਹਦੀ ਹੈ ਔਰ ਉਹ ਇਰਾਕ ਵਾਰ ਵੇਲੇ ਵੀ ਸਾਹਮਣੇ ਆਇਆ। ਫਿਰ ਹੋਰ ਮੁੱਦਿਆਂ ਤੇ ਈਰਾਨ ਦੇ ਨਾਲ ਜਦੋਂ ਸਮਝੌਤਾ ਕੀਤਾ ਉਹਨਾਂ ਦੇ ਨਾਲ ਟ੍ਰੀਟੀ ਹੋਈ ਔਰ ਉਹਦੇ 'ਚ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਇਨਵੋਲਵ ਉਦੋਂ ਵੀ ਸਾਹਮਣੇ ਆਇਆ। ਫਿਰ ਉਹਨਾਂ ਨੇ ਜਿਹੜਾ ਬ੍ਰੈਕਜ਼ਿਟ ਹੈ ਜਿਹਦੀ ਸਾਇਲੈਂਟ ਸਪੋਰਟ ਸੀ ਅਮਰੀਕਾ ਦੀ ਇਸੇ ਲਈ ਸੀ ਕਿ ਬ੍ਰਿਟਨ ਨੂੰ ਅੱਡ ਕੱਢੋ ਕਿਉਂਕਿ ਯੂਰਪ ਦੇ ਵਿੱਚ ਤਾਂ ਜਰਮਨ ਫਰਾਂਸ ਉਹਨਾਂ ਦੀਆਂ ਆਪਣੀਆਂ ਇਕੋਨਮੀਜ਼ ਵੀ ਸਟਰੋਂਗ ਨੇ ਔਰ ਉਹ ਪ੍ਰੋਗਰੈਸ ਵੀ ਕਰ ਰਹੇ ਨੇ ਔਰ ਉਹ ਬਿਲਕੁਲ ਸੈਕੰਡ ਫਿਡਲ ਨਹੀਂ ਪਲੇ ਕਰਨਾ ਚਾਹੁੰਦੇ ਅਮਰੀਕਾ ਨੂੰ। ਹੁਣ UK ਜਿਹੜਾ ਕਿ ਜਿਹਦੇ ਨਾਲ ਤੁਸੀਂ ਭਾਰਤ ਦੀ ਰਿਲੇਸ਼ਨਸ਼ਿਪ ਜੇ ਦੇਖੋ ਤੇ ਜਾਣ ਲੱਗਿਆ ਉਸ ਤੋਂ ਬਾਅਦ ਤੱਕ ਜਦੋਂ ਤੱਕ ਹੁਣ ਅਮਰੀਕਾ ਨਾਲ ਇਹਨਾਂ ਦੀ ਨਵੀਂ ਯਾਰੀ ਨਹੀਂ ਪਈ ਸਭ ਤੋਂ ਜ਼ਿਆਦਾ ਟ੍ਰੇਡ ਜੇ ਦੁਨੀਆ ਦੇ ਕਿਸੇ ਮੁਲਕ ਨਾਲ ਰਿਹਾ ਭਾਰਤ ਦਾ ਤਾਂ UK ਨਾਲ ਰਿਹਾ। ਉਹਨਾਂ ਦੀਆਂ ਹੀ ਬਣਾਈਆਂ ਬਿਲਡਿੰਗਾਂ ਦੇ ਵਿੱਚ ਬੈਠੇ ਨੇ ਉੱਥੇ ਕੀ ਆ ਕੇ ਜਿਹੜਾ ਇਹਨਾਂ ਦਾ ਕੰਮ ਮੁੱਕਦਾ ਔਰ ਉਹ ਵੀ ਗੋਰੇ ਵੀ ਜਿਹੜੇ ਨੇ ਸਮੋਸੇ ਖਾਣ ਲਾਏ ਹੋਏ ਨੇ ਔਰ ਇਹ ਵੀ ਉਸ ਕਿਸਮ ਦੀ ਜਿਹੜੀ ਆ ਅੰਗਰੇਜ਼ੀ ਬੋਲ ਕੇ ਸਮਝਦੇ ਨੇ ਕਿ ਜੀ ਅਸੀਂ ਵੀ ਅੰਗਰੇਜ਼ ਹੋ ਗਏ। ਹੁਣ ਇਹ ਜਿਹੜੀ ਥਰਡ ਰੇਟ ਪਾਵਰ ਇਹਨਾਂ ਦੇ ਪ੍ਰਾਈਮ ਮਿਨਿਸਟਰ ਦੇ ਕਹਿਣ ਮੁਤਾਬਕ ਸੀ ਉਹਨੇ ਵੀ ਠੁੱਡ ਮਾਰਿਆ ਭਾਰਤ ਨੂੰ। ਹੁਣ ਤੁਸੀਂ ਇਹ ਕੋਵਿਡ-19 ਦੇ ਦੌਰ 'ਚ ਦੇਖੋ ਜਿਹੜਾ ਝੂਠ ਉੱਥੇ ਮਰ ਰਹੇ ਸੀ ਲੋਕ ਔਰ ਜਿਵੇਂ ਅਸੀਂ ਕਿਹਾ ਕਿ ਡੇਟੇ ਮੁਤਾਬਕ 40 ਤੋਂ 45 ਲੱਖ ਇੰਡੀਅਨ ਮਰੇ ਨੇ और उदों लोगों की बेच रहे सी कि हम मैत्री मतलब फ्रेंडशिप वैक्सीन मैत्री दुनिया को दे रहे हैं कोविड की वैक्सीन बना रहे हैं और UK नाल भी आया उन्होंने आया जी कि भी फंडिंग कर रहे पहला तो यही झूठा साबित होया कि भाई क्योंकि उत्थे ब्रिटिश पीरीयड तो सोलन होए ਜਾਂ कुछ होर ਥਾਵਾਂ ਤੇ ਜਿਹੜੀਆਂ ਵੈਕਸੀਨ ਬਣਾਉਣ ਦੀ ਗੱਲ ਪ੍ਰੀ ਕਿਉਂਕਿ 30s ਦੇ ਵਿੱਚ ਸ਼ੁਰੂ ਹੋ ਗਿਆ ਸੀਗਾ 40s ਦੇ ਵਿੱਚ ਉਹ ਪਹਿਲਾਂ ਹੀ ਐਸਟੈਬਲਿਸ਼ ਸੀ। ਉਹ ਤਾਂ ਇਵੇਂ ਹੀ ਹੁੰਦਾ ਹੈ ਕਿ ਵੀ ਜਿਵੇਂ ਤੁਸੀਂ ਕੋਈ ਮਟੀਰੀਅਲ ਕਿਤੇ ਭੇਜਦੇ ਹੋ ਉਹਨੂੰ ਤੁਹਾਡੇ ਕੋਲ ਉੱਥੇ ਸਹੂਲਤ ਹੈਗੀ ਆ ਆਲਰੇਡੀ ਤੁਸੀਂ ਇਨਫਰਾਸਟ੍ਰਕਚਰ ਹੈ ਤੁਹਾਡੇ ਕੋਲ ਤੁਸੀਂ ਬਣਾ ਕੇ ਭੇਜਦੇ ਹੋ। ਸੋ ਜਿਹੜੀ ਸਾਰੀ ਰਿਸਰਚ ਅਮਰੀਕਾ ਦੇ ਵਿੱਚ ਹੋਏ ਉਹ ਫਾਈਜ਼ਰ ਦੇ ਹਵਾਲੇ ਨਾਲ ਹੋਏ
ਉਹ ਦੂਸਰੀਆਂ ਜਿਹੜੀਆਂ UK ਔਰ ਐਸਟ੍ਰੋਜ਼ੈਨਿਕਾ ਔਰ ਦੂਸਰੇ ਮਾਡਲ ਆਏ, ਰਿਸਰਚਰ ਇਹਨਾਂ ਦੀ ਉੱਥੇ ਤੋਂ ਪਹਿਲਾਂ ਇਹਨਾਂ ਨੇ ਇਹ ਝੂਠ ਬੋਲਿਆ, ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਇਹ ਵੈਕਸੀਨ ਡਿਵੈਲਪ ਕਰ ਰਹੇ ਨੇ, ਜਿਵੇਂ ਇਹਨਾਂ ਨੇ ਰਿਸਰਚ ਕੀਤੀ, ਉਹ ਵੀ ਸਾਹਮਣੇ ਆ ਗਿਆ। ਫਿਰ ਇਹ ਵੀ ਹੁਣ ਸਾਹਮਣੇ ਆਇਆ ਕਿ ਭਾਈ ਇਹਨਾਂ ਦੇ ਉਹ ਰਿਸਰਚ ਫਾਰਮੂਲੇ ਦੇ ਥੱਲੇ ਜੋ ਕੁਝ ਉਹਨਾਂ ਨੇ ਬਣਾਇਆ, ਜਿਹਦਾ ਨਾਂ ਉਹਨਾਂ ਨੇ ਕੋਵਿਡ ਸ਼ੀਲਡ ਰੱਖਿਆ ਆਪਣਾ ਦੱਸਣ ਦੇ ਲਈ, ਕਿ ਉਹਨੂੰ ਤਾਂ ਉਸੇ UK ਨੇ ਜਿਹਨੇ ਮੈਕਸਿਮਮ ਇਸ ਦੇ ਉੱਤੇ ਇਹਨਾਂ ਦੀ ਫੰਡਿੰਗ ਵੀ ਪਹਿਲੀ ਸਟੇਜ ਤੇ ਕੀਤੀ, ਔਰ ਇੰਡੀਆ ਨੇ ਵੀ ਕਿਹਾ ਜੀ ਅਸੀਂ 50 ਲੱਖ ਕੋਵਿਡ ਸ਼ੀਲਡ ਡੋਜ਼ਿਸ ਜਿਹੜੇ ਨੇ UK ਨੂੰ ਦਿੱਤੇ ਨੇ। ਹੁਣ ਤਾਨਾ ਵੀ ਮਾਰ ਰਿਹਾ, ਉਹ ਤਾਂ ਉਹਨਾਂ ਨੇ ਆਂਦੇ ਸੁੱਟ ਤੇ ਉਹਨਾਂ ਨੇ ਲੈ ਲਏ, ਉਹਨਾਂ ਤਾਂ ਲਾਈ ਨਹੀਂ ਹੈ। ਇਹ ਕਹਿ ਰਹੀ ਦੇਖੋ ਵਿਚ ਵਰ ਯੂਜ਼ਡ। ਹੁਣ ਇਹ ਡਿਬੇਟ ਕਿੱਥੋਂ ਕੀ ਆਈ ਔਰ UK ਨੇ ਕਿਵੇਂ, ਜਿਹਨੂੰ ਥਰਡ ਰੇਟ ਪਾਵਰ ਕਿਹਾ ਸੀ, ਉਹਨਾਂ ਨੇ ਵੀ ਠੁੱਡ ਮਾਰਿਆ ਕਿ ਇਹਦੇ ਬਾਵਜੂਦ ਹੁਣ ਉਹਨਾਂ ਨੇ ਜਿਉਂ-ਜਿਉਂ ਲਾਈਫ ਖੁੱਲ ਰਹੀ ਹੈ ਔਰ ਥੋੜਾ ਬਹੁਤ ਓਪਨ ਹੈ, ਐਸੇ UK 'ਚ ਵੀ ਵਸਟ ਪ੍ਰਭਾਵ ਸੀ ਕੋਵਿਡ-19 ਦਾ, ਔਰ ਦੇ ਵਰ ਕਾਟ ਅਨਅਵੇਅਰ, ਹੈਲਥ ਸਿਸਟਮ ਉਹਨਾਂ ਦਾ ਵੀ ਕੋਲੈਪਸ ਹੋਇਆ। ਸੋ ਉਹ ਹੁਣ, ਔਰ ਉਹਦੇ 'ਚ ਬੋਰਿਸ ਜੌਨਸਨ ਨੂੰ ਖੁਦ ਹੋਇਆ, ਮਸੀਂ ਮਰਦਾ ਬਚਿਆ, ਉਹ ਰਿਸਕ ਨਹੀਂ ਲੈਣਾ ਚਾਹੁੰਦੇ। ਉਹਨਾਂ ਨੇ ਆਪਣੀ ਜਿਹੜੀ ਵੱਡੀ ਪੋਪੂਲੇਸ਼ਨ ਦਾ ਇੱਕ ਹਿੱਸਾ ਹੈ, ਉਹਨਾਂ ਨੂੰ 2-2 ਡੋਜ਼ ਲਾ ਦਿੱਤੇ ਨੇ, ਔਰ ਹੌਲੀ-ਹੌਲੀ ਉਹਨਾਂ ਨੇ ਖੋਲ੍ਹਣਾ ਸ਼ੁਰੂ ਕੀਤਾ ਹੈ। ਉਹਦਾ ਹੀ ਨਤੀਜਾ ਔਰ ਉਹਨਾਂ ਦੀਆਂ ਰੈਸਟ੍ਰਿਕਸ਼ਨਸ ਦਾ ਨਤੀਜਾ ਹੈ ਕਿ ਜਿਹੜਾ ਹੁਣ ਗੈਸ ਸਟੇਸ਼ਨ ਔਰ ਦੂਜਿਆਂ ਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਭਾਅ ਵੀ ਕਿਉਂਕਿ ਯੂਰਪੀਅਨ ਜਦੋਂ ਤੱਕ ਤਾਂ ਹਿੱਸਾ ਸੀ ਉਸ ਸਾਰੇ ਦਾ, ਤੇ ਉਹਨਾਂ ਦੀ ਲੇਬਰ ਦੂਸਰੇ ਪਾਸਿਓਂ ਵੀ ਆਉਂਦੀ ਸੀ। ਜਦੋਂ ਹੁਣ ਇਹਨਾਂ ਨੇ ਆਪਣਾ ਸਖਤ ਕੀਤਾ, ਲੋਕ ਘਰਾਂ 'ਚ ਹੀ ਬੈਠੇ ਰਹੇ, ਜੇ ਤਾਂ ਅਲਾਓ ਕੀਤਾ ਨਹੀਂ ਹੈ, ਵਰਕਰ ਹੀ ਨਹੀਂ ਨੇ, ਕੰਮ ਹੀ ਨਹੀਂ ਨੇ ਉਹਨਾਂ ਕੋਲ, ਇਹ ਨਹੀਂ ਹੈ ਕਿ ਵੀ ਉਹਦੀ ਆਇਲ ਸਪਲਾਈ ਨਹੀਂ ਹੈ। ਸੋ ਸਾਰੇ ਦੇ ਚੱਲਦੇ ਆ ਜਿਹੜਾ ਉਹ ਯੂਰਪ 'ਚੋਂ ਆ ਨਹੀਂ ਰਹੇ। ਲੇਕਿਨ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜਿਹਨੂੰ ਸਟੈਂਡਰਡਾਈਜੇਸ਼ਨ ਕਹਿੰਦੇ ਨੇ, ਉਹਦੇ ਨਾਲ ਸਮਝੌਤਾ ਨਹੀਂ ਕੀਤਾ ਹੈ, ਔਰ ਇੰਡੀਆ ਦੀ ਕੋਵਿਡ ਸ਼ੀਲਡ ਨੂੰ ਇਹਨਾਂ ਨੇ ਬਾਹਰ ਰੱਖਿਆ। ਉਹਨਾਂ ਨੇ ਕਿਹਾ ਵੀ ਭਾਵੇਂ ਤੁਹਾਡੇ ਉੱਥੇ 2 ਡੋਜ਼ ਵੀ ਲੱਗੇ ਨੇ, ਇੱਥੇ ਆ ਕੇ 에ਅਰਪੋਰਟ ਤੇ ਜਦੋਂ ਤੁਸੀਂ UK 'ਚ ਲੈਂਡ ਕਰੋਗੇ, ਟੈਸਟ ਹੋਏਗਾ, ਫਿਰ ਤੁਹਾਨੂੰ ਕੁਆਰੰਟੀਨ 'ਚ ਜਾਣਾ ਪਏਗਾ, ਐਡਰੈਸ ਕਿੱਥੇ ਹੈ, ਕੀ ਰਹਿਣਾ ਹੈ, ਫਿਰ ਟੈਸਟ ਹੋਏਗਾ 8 ਦਿਨਾਂ ਬਾਅਦ, ਫਿਰ ਤੁਹਾਨੂੰ ਇਹ ਅਲਾਓ ਹੋਏਗਾ ਕਿ ਵੀ ਤੁਸੀਂ ਮਿੰਗਲ ਕਰ ਸਕਦੇ। ਹੁਣ ਇਹਨਾਂ ਨੂੰ ਲੱਗਾ ਵੀ ਅਸੀਂ ਤਾਂ ਕੋਵਿਡ ਸ਼ੀਲਡ ਤੇ ਇਹ ਕਹਿ ਕੇ ਵੈਕਸੀਨ ਮੈਤਰੀ ਔਰ ਅਸੀਂ ਬਣਾਈ ਵੇਚੀ। ਉਹਨਾਂ ਨੇ 2-3 ਮੀਟਿੰਗ ਜਦੋਂ ਪਿੱਛੇ ਉਹਨਾਂ ਦਾ ਸ਼੍ਰਿੰਗਲਾ, ਹਰਸ਼ਵਰਧਨ ਸ਼੍ਰਿੰਗਲਾ ਵੀ ਫੋਰਨ ਸੈਕਟਰੀ UK 'ਚ ਗਿਆ, ਫਿਰ S ਜੈਸ਼ੰਕਰ UK ਗਿਆ, ਕਈ ਗੱਲਬਾਤ ਹੋ ਰਹੀ। 21 ਸਤੰਬਰ ਨੂੰ ਉਹਨਾਂ ਨੇ ਪੋਲਾਈਟਲੀ ਜਿਹੜਾ ਇਹ UK ਨੇ ਕਿਹਾ ਵੀ ਕੋਈ ਗੱਲ ਨਹੀਂ ਹੈ, ਅਜੇ ਤੁਸੀਂ ਟਿਕੇ ਰਹੋ, ਕੋਈ ਅਸੀਂ ਕੋਈ ਐਸਾ ਕਿਹੜਾ ਕੋਈ ਟੂਰਿਜ਼ਮ ਫਲੱਡ ਹੋ ਰਿਹਾ ਹੈ ਕਿ ਵੀ ਇਹ। ਲੇਕਿਨ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀਆਂ ਨੇ ਰਿਲੈਕਸ ਕਰੋ ਕੁਆਰੰਟੀਨ ਰਿਕੁਆਇਰਮੈਂਟਸ ਜਿਹੜੀਆਂ ਨੇ। ਹੁਣ ਬ੍ਰਿਟਨ ਨੂੰ ਪਤਾ ਹੈ ਕਿ ਵੀ ਇਹ ਤਾਂ ਆ ਬੈਲ ਮੁਝੇ ਮਾਰ ਵਾਲੀ ਗੱਲ ਹੈ ਵੀ ਸਾਰੇ ਪਤਾ ਨਹੀਂ ਪਾਣੀ ਦੇ ਲਾਏ ਹੋਏ ਨੇ ਤੇ ਇਹਨਾਂ ਦੇ ਹੈ ਹੀ ਪੱਲੇ ਕੁਝ ਨਹੀਂ ਹੈ, ਔਰ ਹੋਇਆ ਵੀ ਇਹੀ ਹੋ ਰਿਹਾ ਕਿ ਵੀ ਬਿਲਕੁਲ ਇਨਫੈਕਟਿਵਨੈਸ ਹੋ ਸਕਦੀ ਹੈ। ਸੋ ਉਹ ਮੰਨੇ ਨਹੀਂ। ਹੁਣ ਇਹਨਾਂ ਨੇ ਇਹ ਦੱਸਦੇ ਆ ਜਿਵੇਂ ਅਸੀਂ ਨਾ ਕਿ ਵੀ ਲੜਾਈ ਹੋ ਗਈ ਇੱਕ ਹਾਥੀ ਦੀ ਤੇ ਚੂਹੇ ਦੀ, ਤੇ ਚੂਹਾ ਆਪਣੀ ਧਮਕੀ ਦੇ ਰਿਹਾ, ਹਾਥੀ ਤਾਂ ਹੁਣ ਤਾਂ ਪੈਰ ਥੱਲੇ ਧਰ ਦੇਣਾ। ਹੁਣ ਅੱਜ ਇੰਡੀਆ ਨੇ, ਔਰ ਬੜਾ ਮੀਡੀਆ 'ਚ ਲੱਗਾ ਹੋਇਆ, ਇੰਡੀਆ ਸਲੈਪਸ ਟਿਟ ਫॉर ਟੈਟ ਟਰੈਵਲ ਕਰਵਸ ਔਨ UK ਨੈਸ਼ਨਲਸ। ਹੁਣ ਇੰਡੀਆ ਨੇ ਵੀ ਕਿਹਾ ਵੀ ਮੈਂ ਵੀ ਚਪੇੜ ਮਾਰ ਰਿਹਾ, ਟਿਟ ਫॉर ਟੈਟ, ਅਦਲੇ ਦਾ ਬਦਲਾ ਜਿਹਨੂੰ ਕਹਿੰਦੇ ਨੇ। ਉਹਨੇ ਕਿਹਾ ਜੀ ਹੁਣ ਜਿੰਨੇ ਵੀ ਬ੍ਰਿਟਿਸ਼ ਨੈਸ਼ਨਲਸ ਇੰਡੀਆ ਆਉਣਗੇ ਉਹਨਾਂ ਨੂੰ ਜਿਹੜਾ ਮੈਂਡੇਟਰੀ ਕੁਆਰੰਟੀਨ ਹੋਏਗੀ, ਭਾਵੇਂ ਘਰ ਪਹਿਲਾਂ ਮੌਕੇ ਤੇ ਪਹੁੰਚਦਿਆਂ ਉਹਨਾਂ ਦਾ ਟੈਸਟ ਹੋਏਗਾ, ਫਿਰ ਉਹਨਾਂ ਨੂੰ 10 ਦਿਨ ਦੀ ਜਿਹੜੀ ਹੈ ਕੁਆਰੰਟੀਨ ਹੋਏਗੀ, 8 ਦਿਨ ਬਾਅਦ ਫਿਰ ਟੈਸਟ ਕੀਤਾ ਜਾਏਗਾ, ਓਨਲੀ ਦੈਨ ਦੇ ਵਿਲ ਬੀ ਅਲਾਉਡ। ਹੁਣ ਉਸ ਸਾਰੇ ਦੇ ਚੱਲਦੇ ਆ। ਹਾਲਾਂਕਿ ਬ੍ਰਿਟਨ ਨੇ ਜਦੋਂ ਇਹ ਰੌਲਾ ਪਾ ਰਹੇ ਸੀ, ਉਹਨਾਂ ਨੇ ਕਿਹਾ ਅੱਛਾ ਅਸੀਂ ਤੁਹਾਨੂੰ ਇੰਡੀਆ ਨੂੰ ਰੈੱਡ ਲਿਸਟ ਰੱਖਿਆ ਹੋਇਆ, ਰੈੱਡ ਤੋਂ ਕੱਢ ਕੇ ਅਸੀਂ ਐਂਬਰ 'ਚ ਪਾ ਦਿੰਦੇ ਹਾਂ, ਲਿਸਟ ਤੁਹਾਡੀ ਬਦਲ ਦਿੰਦੇ ਹਾਂ, ਪਰ ਉਹ ਕੁਆਰੰਟੀਨ ਰੂਲ ਜਿਹੜਾ ਉਹ ਕਾਇਮ ਰਹੇਗਾ। ਲੇਕਿਨ ਹੁਣ ਉਹਨਾਂ ਨੂੰ ਤਾਂ ਪਤਾ ਹੈ ਕਿ ਵੀ ਇਹ ਅਸੀਂ ਆਪਣੇ ਸਿਟੀਜ਼ਨਸ ਨੂੰ ਸੇਵ ਕਰਨਾ। ਲੇਕਿਨ ਜਿਹੜਾ ਇੰਡੀਆ ਦਾ ਅੱਜ ਦਾ ਇਹ ਐਕਸ਼ਨ ਹੈ ਜਿਹਨੂੰ ਇਹਨਾਂ ਨੇ ਟਿਟ ਫॉर ਟੈਟ ਕਹਿ ਰਹੇ ਨੇ, ਮੈਨੂੰ ਲੱਗਦਾ ਵੀ ਇਹ ਦੱਸਦਾ ਹੈ ਕਿ ਵੀ ਸੁਪਰ ਪਾਵਰ ਅਮਰੀਕਾ ਉਹਨੇ ਤਾਂ ਹਿਊਮਿਲੇਟ ਕੀਤਾ ਹੀ ਕੀਤਾ, ਜਿਹੜੀ ਥਰਡ ਰੇਟ ਪਾਵਰ ਜਿਹਨੂੰ ਕਹਿੰਦੇ ਨੇ ਉਹਨੇ ਵੀ ਠੁੱਡ ਮਾਰਿਆ। ਤੇ ਹੁਣ ਕਿੱਥੇ ਚੜੇ ਹੋਏ ਤੇ ਕਿੱਥੇ ਡਿਗੇ, ਇਹ ਹੁੰਦਾ ਹੈ ਕਿ ਵੀ ਜਿਹਨੂੰ ਤੁਸੀਂ ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਬਾਣੀ ਦੇ ਵਿੱਚ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ ਸੁਖਮਣੀ ਸਾਹਿਬ ਦੇ ਵਿੱਚ
ਕਿ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਕਿ ਵੀ ਜੇ ਤੁਹਾਡੇ ਅੰਦਰ ਮਸਕੀਨਾ ਭਾਵ ਹੈ, ਹਿਊਮਿਲਿਟੀ ਹੈ, ਤੇ ਤੁਸੀਂ ਹਰ ਫੀਲਡ 'ਚ ਜੇਤੂ ਹੋ। ਤੇ ਜਦੋਂ ਤੁਸੀਂ ਹੰਕਾਰੇ ਜਾਂਦੇ ਹੋ, ਐਰੋਗੈਂਟ ਹੋ, ਵੱਡੇ ਵੱਡੇ ਹੰਕਾਰੀ ਹੈ, ਨਾਨਕ ਗਰਭ ਗਲੇ। ਉਹਨਾਂ ਦਾ ਪ੍ਰਾਈਡ, ਉਹਨਾਂ ਦੀ ਐਰੋਗੈਂਸ ਉਹੀ ਉਹਨਾਂ ਨੂੰ ਡਿਸਟਰੋਏ ਕਰ ਦਿੰਦੀ ਹੈ, ਕਿਸੇ ਹੋਰ ਨੂੰ ਲੋੜ ਨਹੀਂ ਹੁੰਦੀ ਉਹਨੂੰ ਤਬਾਹ ਕਰਨ ਦੀ। ਸੋ ਭਾਰਤ ਦਾ ਹਾਲ ਅੱਜ ਇਹੀ ਹੈ ਕਿ ਉਹ ਉਸੇ ਹੀ ਪ੍ਰਾਈਡ ਦੇ ਨਾਲ ਜੋ ਝੂਠ ਬੋਲ ਬੋਲ ਕੇ ਕੀਤਾ, ਹੁਣ ਤਾਂ ਮੇਰੇ ਖਿਆਲ ਹੈ ਝੂਠ ਵੀ ਮੁੱਕ ਗਏ ਨੇ, ਕਰਨ ਕੀ। ਹੁਣ ਤਾਂ ਜਿਹੜਾ ਉਹ ਕ੍ਰਾਈਮ ਹੀ ਹੈ, ਇਹ ਜਿਹੜਾ ਐਕਸ਼ਨ ਵੀ ਹੈ, ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਜੀ ਅਸੀਂ ਵੀ ਮਾਰ ਰਹੇ ਹਾਂ ਚਪੇੜ, ਹੁਣ ਤੁਹਾਡੀ ਚਪੇਟ ਤੋਂ ਖੁਣੋ ਕੀ ਥੋੜ੍ਹਾ ਹੋਇਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵੱਥਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।